ਅੱਜ ਦੀਆਂ ਖਬਰਾਂ ਵੱਲ ਆਈਏ ਤੇ ਜਿਸ ਤਰ੍ਹਾਂ ਸਰੋਤਿਆਂ ਨੂੰ ਪਤਾ ਹੀ ਆ ਵੀ 40 ਮਿਲੀਅਨ ਦੇ ਕਰੀਬ ਕੈਲੀਫੋਰਨੀਅਨਸ ਡਰਾਊਟ ਦੇ ਵਿੱਚ ਡਰਾਊਟ ਵਾਲੀ ਸਿਚੁਏਸ਼ਨ ਸੀ। ਐਕਸਟ੍ਰੀਮ ਡਰਾਊਟ ਕੰਡੀਸ਼ਨ ਸੀ, ਕਹਿੰਦੇ 1200 ਸਾਲਾਂ ਦੇ ਇਤਿਹਾਸ ਦੇ ਵਿੱਚ। ਸੋ ਕਾਫੀ ਕੁਝ ਚੇਂਜ ਹੋ ਰਿਹਾ ਉਹਦੇ ਸੰਬੰਧ ਦੇ ਵਿੱਚ। ਅੱਜ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਉਹਨਾਂ ਨੇ ਇਹ ਕਿਹਾ ਵੀ ਸਾਨੂੰ ਜੋ ਟੈਕਨੋਲੋਜੀ ਆ ਉਸ ਨੂੰ ਯੂਜ਼ ਕਰਨਾ ਚਾਹੀਦਾ ਇੰਪਰੂਵ ਕਰਨ ਦੇ ਲਈ। ਕਿਸ ਤਰ੍ਹਾਂ ਆਪਾਂ ਫਲੱਡਸ ਨੂੰ ਮੈਨੇਜ ਕਰ ਸਕਦੇ ਹਾਂ, ਵਾਟਰ ਸਪਲਾਈਜ਼ ਨੂੰ। ਸੋ ਸਰੋਤਿਆਂ ਨੂੰ ਪਤਾ ਹੀ ਆ, ਆਪਾਂ ਪਹਿਲਾਂ ਵੀ ਬਹੁਤ ਖਬਰਾਂ ਕਰਦੇ ਰਹੇ ਹਾਂ, ਬਹੁਤ ਸਾਰਾ ਪਾਣੀ ਇਹ ਜਿਹੜੇ ਮੀਂਹ ਆ ਸਟੋਰਮ ਆ ਉਹਨਾਂ ਦਾ ਵੇਸਟ ਹੋ ਜਾਂਦਾ ਹੈ, ਮੁੜ ਕੇ ਫੇਰ ਸਮੁੰਦਰ ਦੇ ਵਿੱਚ ਚਲੇ ਜਾਂਦਾ ਹੈਗਾ ਆ। ਇਸੇ ਤਰ੍ਹਾਂ ਇੱਕ ਬਿੱਲ ਹੁਣ ਲੈ ਕੇ ਆ ਰਿਹਾ ਅਸੈਂਬਲੀ ਬਿੱਲ 30, ਕ੍ਰਿਸ ਵਾਰਡ, ਇਹ ਡੈਮੋਕ੍ਰੇਟ ਆ ਸੈਨ ਡੀਗੋ ਤੋਂ, ਜੋ ਇੱਕ ਵਾਟਰ ਮੈਨੇਜਮੈਂਟ ਟੈਕਨੋਲੋਜੀ ਸਟੈਂਡਰਡ ਰੱਖਿਆ ਜਾਊਗਾ ਕੈਲੀਫੋਰਨੀਆ ਡਿਪਾਰਟਮੈਂਟ ਆਫ ਵਾਟਰ ਰਿਸੋਰਸਸ ਦੇ ਲਈ। ਸੋ ਫੈਡਰਲ ਗਵਰਨਮੈਂਟ ਤੋਂ ਵੀ ਪੈਸੇ ਦੀ ਮੰਗ ਕੀਤੀ ਜਾਊਗੀ ਔਰ ਕੈਲੀਫੋਰਨੀਆ ਸਟੇਟ ਵੀ ਇਹਦੇ ਵਿੱਚ ਪੈਸੇ ਯੂਜ਼ ਕਰੂਗੀ। ਪਾਇਲਟ ਪ੍ਰੋਗਰਾਮ ਇਸੇ ਤਰ੍ਹਾਂ ਇੱਕ ਯੂਐਸ ਆਰਮੀ ਕਾਰਪਸ ਆਫ ਇੰਜੀਨੀਅਰ ਵੱਲੋਂ ਵੀ ਜਿਹੜਾ ਸ਼ੁਰੂ ਕੀਤਾ ਜਾ ਰਿਹਾ ਹੈਗਾ। ਸੋ ਇਹਦੇ ਨਾਲ ਯੂਸੀ ਸੈਂਡੀਗੋ ਦੀ ਸਕ੍ਰਿਪਸ ਇੰਸਟੀਚਿਊਟ ਆਫ ਓਸ਼ਨੋਗ੍ਰਾਫੀ ਉਹ ਵੀ ਹੈਲਪ ਕਰੂਗੀ। ਸੋ ਕਾਫੀ ਸਾਰੀਆਂ ਆਰਗੇਨਾਈਜੇਸ਼ਨਸ ਰਲ ਕੇ ਇਹ ਫਿਗਰ ਆਊਟ ਕਰਨੀਆਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਪਾਣੀ ਨੂੰ ਅਸੀਂ ਵੱਧ ਤੋਂ ਵੱਧ ਜਿਹੜਾ ਆ ਕਿਸ ਤਰ੍ਹਾਂ ਸਟੋਰ ਕਰ ਸਕਦੇ ਹਾਂ। ਜੀ ਬਿਲਕੁਲ, ਇਹ ਬੜੇ ਚਿਰ ਤੋਂ ਜਿਹੜੀ ਹਰਜੋਤ ਸਿੰਘ ਜੀ ਇਹ ਮਸਲਾ ਚੱਲਦਾ ਆ ਰਿਹਾ ਹੈਗਾ ਆ, ਤੇ ਹੁਣ ਇਹ ਦੇਖਣਾ ਹੋਊਗਾ ਵੀ ਕਦੋਂ ਕੁ ਤੱਕ ਇਸ ਦੇ ਉੱਤੇ ਕੋਈ ਪੁਖਤਾ ਕਾਰਵਾਈ ਜਿਹੜੀ ਆ ਉਹ ਹੋ ਸਕੇਗੀ, ਤਾਂ ਜੋ ਪਾਣੀ ਦੀ ਜਿਹੜੀ ਕਿੱਲਤ ਆ ਹਰ ਵਾਰੀ ਆਉਂਦੀ ਆ। ਕਿਉਂਕਿ ਡਰਾਊਟ ਜੇ 1 ਸਾਲ ਨਹੀਂ ਆ ਤਾਂ ਉਸ ਤੋਂ ਬਾਅਦ ਦੇ ਵਿੱਚ 3-4 ਸਾਲ ਦੇ ਲਈ ਫਿਰ ਔੜ ਜਿਹੜੀ ਉਹ ਆ ਜਾਂਦੀ ਆ। ਉਹਨਾਂ ਸਮਿਆਂ ਦੇ ਵਿੱਚ ਪਾਣੀ ਨੂੰ ਕਿੱਦਾਂ ਹੋਰ ਮੈਕਸੀਮਮ ਬਚਾ ਕੇ ਰੱਖਣਾ ਆ, ਉਸ ਦੇ ਉੱਤੇ ਜ਼ਰੂਰ ਕੰਮ ਹੋਣਾ ਚਾਹੀਦਾ ਆ। ਉੱਧਰ ਜੇ ਮੌਸਮ ਦੀ ਹੋਈ, ਜੇ ਹਰਜੋਤ ਸਿੰਘ ਜੀ ਨਾਲ ਗੱਲ ਕਰਦੇ ਜਾਈਏ ਤਾਂ ਜਿਹੜੀ ਸਾਊਥ ਸੈਂਟਰਲ ਕੈਲੀਫੋਰਨੀਆ ਦੇ ਵਿੱਚ ਫਰੀਜ਼ ਵਾਰਨਿੰਗ ਜਾਰੀ ਕਰ ਦਿੱਤੀ ਗਈ ਆ। ਇਹ ਕਹਿੰਦੇ ਆ ਵੀ ਵੀਰਵਾਰ ਨੂੰ ਇਹ ਜਿਹੜੀ ਫਰੀਜ਼ ਵਾਰਨਿੰਗ ਇਫੈਕਟ ਦੇ ਵਿੱਚ ਹੋਊਗੀ। 28 ਡਿਗਰੀ ਤੱਕ ਜਿਹੜਾ ਲੋ ਟੈਂਪਰੇਚਰ ਆ ਉਹ ਚਲਿਆ ਜਾਣਾ ਹੈ, ਜਿਹਨੂੰ ਸਬ ਫਰੀਜ਼ਿੰਗ ਟੈਂਪਰੇਚਰ ਆਖਦੇ। 32 ਡਿਗਰੀ ਤੋਂ ਥੱਲੇ ਜਿਹੜਾ ਵੀ ਟੈਂਪਰੇਚਰ ਹੁੰਦਾ ਆ ਉਹ ਸਬ ਫਰੀਜ਼ਿੰਗ ਟੈਂਪਰੇਚਰ ਬਣ ਜਾਂਦਾ ਆ। ਕਹਿੰਦੇ ਵੀ ਲੇਟ ਥਰਸਡੇ ਨਾਈਟ ਤੋਂ ਸ਼ੁੱਕਰਵਾਰ ਦੀ ਸਵੇਰ ਤੱਕ ਇਹ ਰਹੇਗਾ। ਜ਼ਿਆਦਾਤਰ ਇਹ ਜਿਹੜੀ ਹੁਣ ਫਰੋਸਟ ਤੇ ਜਿਹੜੀ ਫਰੀਜ਼ ਕੰਡੀਸ਼ਨਸ ਆ, ਇਹ ਬਹੁਤ ਸਾਰੀਆਂ ਕ੍ਰੌਪਸ ਤੇ ਸੈਂਸਿਟਿਵ ਵੈਜੀਟੇਸ਼ਨ ਨੂੰ ਕਾਫੀ ਜ਼ਿਆਦਾ ਜਿਹੜਾ ਨੁਕਸਾਨ ਪਹੁੰਚਾ ਸਕਦੀ ਹੈ। ਨੈਸ਼ਨਲ ਵੈਦਰ ਸਰਵਿਸ ਨੇ ਇਹ ਸੈਨ ਮਕੀਨ ਵੈਲੀ ਦੇ ਵਿੱਚ ਇਹ ਜਿਹੜੀ ਫਰੀਜ਼ ਵਾਰਨਿੰਗ ਆ ਉਹ ਐਲਾਨੀ ਆ, ਜਿੱਥੇ ਤਾਪਮਾਨ 28 ਡਿਗਰੀ ਤੱਕ ਥੱਲੇ ਜਾ ਸਕਦਾ ਹੈਗਾ। ਇਸੇ ਤਰ੍ਹਾਂ ਸੈਕਰਾਮੈਂਟੋ ਦੇ ਸਰੋਤੇ ਜਿਹੜੇ ਸਾਡੇ ਸੁਣ ਰਹੇ, ਸੈਕਰਾਮੈਂਟੋ ਵੈਲੀ ਦੇ ਵਿੱਚ ਵੀ ਕੱਲ ਨੂੰ ਵੀ ਟੈਂਪਰੇਚਰ ਬਹੁਤ ਲੋ ਰਹੂਗਾ। ਅੱਜ ਸਵੇਰੇ ਵੀ ਬਹੁਤ ਲੋ ਸੀ। ਕੱਲ ਨੂੰ 2 ਵਜੇ ਤੋਂ ਲੈ ਕੇ 8 ਵਜੇ ਤੱਕ ਅਰਲੀ ਇਨ ਦਾ ਮਾਰਨਿੰਗ ਫਰੀਜ਼ਿੰਗ ਵਾਰਨਿੰਗ ਇਸ਼ੂ ਕੀਤੀ ਗਈ ਹੈਗੀ ਆ। 32 ਡਿਗਰੀ ਤੋਂ ਵੀ ਘੱਟ ਟੈਂਪਰੇਚਰ ਹੋ ਜਾਊਗਾ, ਕਹਿੰਦੇ 30 ਜਾਂ 31 ਡਿਗਰੀ ਤੱਕ। ਰੈਡਿੰਗ ਏਰੀਏ ਦੇ ਵਿੱਚ ਵੀ ਜੋ 32 ਡਿਗਰੀ ਤੋਂ ਟੈਂਪਰੇਚਰ ਘੱਟ ਰਹੂਗਾ। ਕਈ ਜਗ੍ਹਾ ਦੇ ਉੱਤੇ ਕਹਿੰਦੇ 25 ਡਿਗਰੀ ਟੈਂਪਰੇਚਰ ਰੈਡਿੰਗ ਵਾਲਾ ਏਰੀਆ ਹੈ ਜੋ ਉੱਥੇ ਜਾ ਸਕਦਾ। ਨੈਸ਼ਨਲ ਵੈਦਰ ਸਰਵਿਸ ਨੇ ਵਾਰਨਿੰਗ ਜਾਰੀ ਕੀਤੀ ਆ ਸਾਰੇ ਰੈਜ਼ੀਡੈਂਟਸ ਨੂੰ ਵੀ ਪ੍ਰੋਟੈਕਟ ਕਰੋ, ਲੋਕਾਂ ਨੂੰ ਵੀ, ਪੈਟਸ ਨੂੰ ਵੀ ਤੇ ਪਲਾਂਟਸ ਨੂੰ ਵੀ। ਸੋ ਇਹ ਜਿਹੜੀ ਐਡਵਾਈਜ਼ਰੀ ਆ ਸਦਰਨ ਤੇ ਨਾਰਦਰਨ ਕੈਲੀਫੋਰਨੀਆ ਦੋਨਾਂ ਦੇ ਵਿੱਚ ਕੀਤੀ ਗਈ ਹੈ।